ਬਿਸਮਿਲ੍ਲਾਹਿਰ ਰਹਿਮਾनिर रहीम। ਸੱਜਣੋ ਤੇ ਮਿੱਤਰੋ, ਸਭ ਤੋਂ ਪਹਿਲਾਂ ਮਾਂ ਬੋਲੀ ਦਿਹਾੜੇ ਉੱਤੇ ਕਾਮਯਾਬ ਇਕੱਠ ਤੇ ਰੈਲੀ ਦੀ ਮੁਬਾਰਕਬਾਦ। ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਪੰਜਾਬੀ ਤਨਜ਼ੀਮਾਂ ਵੱਲੋਂ ਹੋਣ ਵਾਲੇ ਇਸ ਇਕੱਠ ਤੇ ਰੈਲੀ ਵਿੱਚ 1000 ਤੋਂ ਵੱਧ ਲੋਕਾਂ ਦੇ ਰਲ ਨੇ ਸਾਬਤ ਕੀਤਾ ਹੈ ਕਿ ਉਹਨਾਂ ਦੀ ਆਪਣੀ ਬੋਲੀ ਨਾਲ ਜੁੜਤ ਕਿੰਨੀ ਗੂੜ੍ਹੀ ਹੈ। ਰੈਲੀ ਦਾ ਮਕਸਦ ਦੁਨੀਆ ਨੂੰ ਬਾਵਰ ਕਰਾਉਣਾ ਸੀ ਕਿ ਪੰਜਾਬੀ ਆਪਣੀ ਰਹਿਤਲ ਤੇ ਬੋਲੀ ਦੀ ਬਕਾ ਲਈ ਕਿਸ ਕਦਰ ਜਜ਼ਬਾਤੀ ਤੇ ਉਹਦੀ ਜੁੜਤ ਕਿੰਨੀ ਗੂੜ੍ਹੀ ਹੈ। ਜੇ ਮੈਂ ਆਪਣੇ ਦਿਲ ਦੀ ਗੱਲ ਕਰਾਂ ਤਾਂ ਅੱਜ ਦੀ ਰੈਲੀ ਦਾ ਸਭ ਤੋਂ ਵੱਡਾ ਹੁਸਨ ਇਹ ਸੀ ਕਿ ਇੱਥੇ ਆਗੂ ਘੱਟ ਤੇ ਕਾਮੇ ਵੱਧ ਸਨ। ਸਕੂਲਾਂ ਕਾਲਜਾਂ ਦੇ ਬਾਲਾਂ ਤੋਂ ਲੈ ਕੇ ਖੇਤ ਮਜ਼ਦੂਰਾਂ ਤੀਕਰ, ਉਸਤਾਦਾਂ ਤੋਂ ਲੈ ਕੇ ਪੜਿਆਰਾਂ ਤੀਕਰ, ਹਥੌੜੇ ਸਿਆਣੀ ਨਾਲ ਦਿਹਾੜੀ ਕਰਨ ਵਾਲਿਆਂ ਤੋਂ ਲੈ ਕੇ ਕੈਨਵਸ ਉੱਤੇ ਰੇਸ਼ਮੀ ਜਜ਼ਬੇ ਉਲੀਕਣ ਵਾਲਿਆਂ ਤੀਕਰ, ਬਾਬੂਆਂ ਤੋਂ ਲੈ ਕੇ ਰਾਜ ਮਿਸਤਰੀਆਂ ਤੀਕਰ ਇਸ ਰੈਲੀ ਵਿੱਚ ਆਜ਼ਾਦੀ ਦੇ ਹਰ ਖੇਤਰ ਨਾਲ ਜੁੜਤ ਰੱਖਣ ਵਾਲਾ ਪੰਜਾਬੀ ਮੌਜੂਦ ਸੀ। ਸਭ ਆਪਣੀ ਮਾਂ ਬੋਲੀ ਨਾਲ ਜੁੜਤ ਦੀ ਕਸਮ ਖਾ ਕੇ ਨਾਅਰੇ ਲਾ ਰਹੇ ਸਨ ਕਿ ਅਸਾਂ ਆਪਣੀ ਬੋਲੀ ਨਹੀਂ ਮਰਨ ਦੇਣੀ। ਇਹੋ ਸਾਡੀ ਤਾਰੀਖ ਦੀ ਕਾਮਯਾਬੀ ਤੇ ਹੁਸਨ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਇਹ ਵੀ ਨਿਤਾਰਾ ਹੋ ਗਿਆ ਕਿ ਜਿਹੜੇ ਲੋਕ ਪੰਜਾਬੀ ਬੋਲੀ ਦਾ ਨਾਂ ਲੈ ਕੇ ਪਿੱਟ ਸਿਆਪਾ ਪਾਉਂਦੇ ਨੇ ਅਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਤੋਂ ਵੱਡਾ ਬੋਲੀ ਤੇ ਧਰਤੀ ਦਾ ਕੋਈ ਸਕਾ ਹੈ ਹੀ ਨਹੀਂ। ਜੋ ਇਹ ਦਾਅਵਾ ਰੱਖਦੇ ਨੇ ਕਿ ਅਸੀਂ ਆਪਣੀ ਆਜ਼ਾਦੀ ਬੋਲੀ ਦੀ ਬਕਾ ਦੇ ਨਾਵੇਂ ਲਾਈ ਬੈਠੇ ਹਾਂ, ਉਹਨਾਂ 'ਚ ਬਹੁਤ ਘੱਟ ਲੋਕ ਸਨ ਜਿਹੜੇ ਇਸ ਰੈਲੀ ਵਿੱਚ ਰਲਤੀ ਹੋਏ। ਪੰਜਾਬੀ ਦਾ ਨਾਂ ਵੇਖ ਕੇ ਲੰਮੀਆਂ ਦਿਹਾੜੀਆਂ ਲਾਉਣ ਵਾਲੇ, ਸਿੱਖਾਂ ਦੇ ਬੋਝੀ ਫਰੋੜ ਕੇ ਮਾਲ ਪਾਣੀ ਇਕੱਠਾ ਕਰਨ ਵਾਲੇ, ਜਾਲੀ ਤੇ ਕਾਗਜ਼ੀ ਤਨਜ਼ੀਮਾਂ ਬਣਾ ਕੇ ਖਾਮ-ਖਾ ਬੋਲੀ ਤੇ ਤਾਰੀਖ ਦੇ ਸਾਲੇ ਬਣਨ ਵਾਲੇ ਦਿਹਾੜੀ ਬਾਜ਼, ਜੇਬ ਕਤਰੇ ਤੇ ਮੁਨਾਫਕ ਅੱਜ ਇਸ ਰੈਲੀ ਦਾ ਹਿੱਸਾ ਨਹੀਂ ਸਨ। ਇਹ ਦਗੜ ਦੱਲੇ ਕੰਨ ਵਲੇਟ ਕੇ ਇੰਝ ਆਸੇ ਪਾਸੇ ਹੋ ਗਿਆ ਜਿਵੇਂ ਰੈਲੀ ਕੱਢਣ ਵਾਲੇ ਪੰਜਾਬੀ ਸੇਵਕ ਨਾ ਹੋਣ, ਇਹਨਾਂ ਦੀ ਭੈਣ ਦੇ ਯਾਰ ਹੋਣ। ਅੜੀਆਂ ਚੁੱਕ ਕੇ ਉੱਚੀ ਆਵਾਜ਼ ਵਿੱਚ ਸ਼ੇਰ ਸੁਣਾਉਣ ਵਾਲੇ ਇਬනුਲ ਵਕਤ ਤੇ ਸ਼ਰਾਬ ਦੇ ਅੱਧੇ ਉੱਤੇ ਜ਼ਮੀਰ ਵੇਚ ਦੇਣ ਵਾਲੇ ਪੰਜਾਬੀ ਦੀ ਸੇਵਾ ਦਾ ਝੂਠਾ ਰੋਣਾ ਰੋ ਕੇ ਮਾਲ ਪਾਣੀ ਇਕੱਠਾ ਕਰਨ ਵਾਲੇ ਮੰਗਤੇ ਜਿਹੜੇ ਬੇਗੈਰਤ ਸਰਕਾਰੀ ਫੰਡ ਉੱਤੇ ਪਲਦੇ ਨੇ, ਉਹ ਵੀ ਜਿਹੜੇ ਦਾਅਵਾ ਰੱਖਦੇ ਨੇ ਕਿ ਅਸੀਂ ਪੰਜਾਬ ਦੇ ਵੱਡੇ ਨਾਡੂ ਖਾਂ ਹਾਂ, ਜਿਨ੍ਹਾਂ ਸਰਕਾਰੀ ਨੌਕਰੀ ਤੇ ਪੰਜਾਬ ਤੇ ਪੰਜਾਬੀ ਦਾ ਨਾਂ ਵੇਚ ਕੇ ਕੀਤੀ, ਪਰ ਅੱਜ ਉਹ ਲਾਹੌਰ ਹੁੰਦਿਆਂ ਹੋਇਆਂ ਵੀ ਰੈਲੀ ਵਿੱਚ ਨਹੀਂ ਰਲੇ। ਉਹ ਸਾਰੇ ਬਗੈਰਤ ਇਹ ਸੋਚੀ ਬੈਠੇ ਸਨ ਕਿ ਸਾਥੋਂ ਬਿਨਾਂ ਇਹ ਰੈਲੀ ਕਾਮਯਾਬ ਹੀ ਨਹੀਂ ਹੋਣ ਲੱਗੀ। ਕੁਝ ਅਜਿਹਾ ਵੀ ਸਨ ਜੋ ਪੰਜਾਬੀਆਂ ਦੀ ਨਾਕਾਮੀ ਦਾ ਤਮਾਸ਼ਾ ਵੇਖਣ ਲਈ ਸ਼ਿਮਲਾ ਪਹਾੜੀ ਪ੍ਰੈਸ ਕਲੱਬ ਵਿੱਚ ਵੀ ਮੌਜੂਦ ਸਨ, ਪਰ ਰੈਲੀ ਵਿੱਚ ਰਲਤੀ ਨਹੀਂ ਸਨ। ਉਹ ਸਭ ਅੱਜ ਸਾਡੀ ਨਾਕਾਮੀ ਦਾ ਤਮਾਸ਼ਾ ਵੇਖਣਾ ਚਾਹੁੰਦੇ ਸਨ, ਪਰ ਰੱਬ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਪੰਜਾਬੀ ਨਾਲ ਖਾਲਸ ਇਸ਼ਕ ਦਾ ਜਜ਼ਬਾ ਰੱਖਣ ਵਾਲੇ ਜਿਹੜੇ ਸ਼ੇਰ ਖਲੋਤੇ, ਉਹਨਾਂ ਧਰਤੀ ਤੇ ਬੁੱਲੇ ਦਾ ਨਾਂ ਲੈ ਕੇ ਇਸ਼ਕ ਦੀ ਅਜਿਹੀ ਅੱਡੀ ਮਾਰੀ ਕਿ ਧਰਤੀ ਹਿਲਾ ਕੇ ਰੱਖਤੀ। ਆਫਰੀਨ ਨੇ ਇਹਨਾਂ ਹਾਲਾਤਿਆਂ ਉੱਤੇ ਜਿਨ੍ਹਾਂ ਨਾਲ ਅੱਜ ਪੰਜਾਬ ਦਾ ਮੇਲਾ ਸੱਜਿਆ, ਜਿਨ੍ਹਾਂ ਸਾਬਤ ਕੀਤਾ ਕਿ ਪੰਜਾਬੀ ਤਾਰੀਖ ਨੂੰ ਨਾ ਤਾਂ ਕਿਸੇ ਨੌਸਰਬਾਜ਼ ਦੀ ਲੋੜ ਹੈ ਅਤੇ ਨਾ ਹੀ ਕਿਸੇ ਦਿਹਾੜੀਬਾਜ਼ ਦੀ। ਸੱਜਣੋ ਤੇ ਮਿੱਤਰੋ, ਪੰਜਾਬ ਦੇ ਹਰ ਵਾਸੀ ਨੂੰ ਮੁਬਾਰਕਬਾਦ ਕਿ ਅੱਜ ਪੰਜਾਬੀ ਤਾਰੀਖ ਝੂਠੇ ਨੌਸਰਬਾਜ਼ਾਂ ਦੇ ਹੱਥੋਂ ਨਿਕਲ ਕੇ ਆਪਣੇ ਅਸਲੀ ਵਾਰਸਾਂ ਯਾਨੀ ਲੋਕਾਈ ਦੇ ਹੱਥ ਆ ਗਈ ਹੈ। ਹੁਣ ਇਹ ਕਿਸੇ ਦੀ ਮੁਹਤਾਜ ਨਹੀਂ। ਇਹਦੀਆਂ ਰਾਹਾਂ ਵੀ ਆਪੇ ਖੁੱਲ੍ਹਣਗੀਆਂ ਅਤੇ ਮੰਜ਼ਿਲਾਂ ਵੀ ਆਪੇ ਆ ਕੇ ਪੈਰ ਚੁੰਮਣਗੀਆਂ। ਦੁਨੀਆ ਦੀ ਤਾਰੀਖ ਗਵਾਹ ਹੈ ਕਿ ਜਦ ਵੀ ਲੋਕ ਆਪ ਆਪਣੇ ਮੁੱਢਲੇ ਹੱਕਾਂ ਲਈ ਖਲੋਂਦੇ ਨੇ ਅਤੇ ਫਿਰ ਉਹਨਾਂ ਦਾ ਇਸਤਿਹਸਾਲ ਕਰਨ ਵਾਲੇ ਪੂਛਲਾਂ ਚੱਡਿਆਂ ਵਿੱਚ ਲੈ ਕੇ ਨਿਕਲ ਜਾਂਦੇ ਨੇ। ਅੱਜ ਮੇਰੀ ਮਾਂ ਬੋਲੀ ਦੀ ਤਾਰੀਖ ਉਸ ਮੋੜ 'ਤੇ ਜਾ ਆਪੜੀ ਹੈ ਜਿੱਥੋਂ ਮੰਜ਼ਿਲ ਦਾ ਪਿੰਡਾ ਬਹੁਤਾ ਨਹੀਂ। ਤੁਹਾਨੂੰ ਇਹ ਖੁਸ਼ਖਬਰੀ ਵੀ ਸੁਣਾਉਣਾ ਚਾਹੁੰਦਾ ਹਾਂ ਕਿ ਤੁਸੀਂ ਛੇਤੀ ਪੰਜਾਬੀ ਬੋਲੀ ਨੂੰ ਸਕੂਲਾਂ ਕਾਲਜਾਂ ਵਿੱਚ ਨਿਸਾਬ ਦੀ ਬੋਲੀ ਵੇਖੋਗੇ, ਕਿਉਂ ਜੇ ਹੁਣ ਟੱਲੀਆਂ ਵੀ ਖਿੜ ਗਈਆਂ ਨੇ ਅਤੇ ਸੱਜਣ ਦੁਸ਼ਮਣ ਨਤਾਰਾ ਵੀ ਹੋ ਗਿਆ ਹੈ। ਅਖੀਰ ਉੱਤੇ ਮੈਂ ਪੰਜਾਬ ਤਾਰੀਖ ਦੇ ਆਗੂ ਅਤੇ ਪੰਜਾਬੀ ਅਲਾਇੰਸ ਦੇ ਪ੍ਰਧਾਨ ਚੌਧਰੀ ਇਲਿਆਸ ਘੁੰਮਣ ਨੂੰ ਮੁਬਾਰਕਬਾਦ ਦੇਵਾਂਗਾ ਕਿ ਅੱਜ ਉਹਨਾਂ ਦੀ ਆਵਾਜ਼ ਉੱਤੇ ਲੋਕਾਂ ਦੀ ਵੱਡੀ ਗਿਣਤੀ ਨੇ ਆਮੀਨ ਆਖਿਆ ਅਤੇ ਮੈਦਾਨ ਵਿੱਚ ਆਏ। ਇਹਦੇ ਬਾਵਜੂਦ ਕਿ ਸਾਨੂੰ ਵਾਰਨਿੰਗ ਦਿੱਤੀ ਗਈ ਸੀ ਕਿ ਅੱਜ ਦੀ ਰੈਲੀ ਨਾ ਕੱਢੋ। ਸੱਜਣੋ, ਹੋਵੇ ਹਲਾਲ ਦਾ ਪੰਜਾਬੀ ਅਤੇ ਧਮਕੀ ਤੋਂ ਡਰ ਜਾਏ। ਅਸੀਂ ਡਟ ਕੇ ਜਵਾਬ ਦਿੱਤਾ ਕਿ ਸਾਨੂੰ ਆਪਣੀ ਮਾਂ ਬੋਲੀ ਦੇ ਹੱਕਾਂ ਲਈ ਜੋ ਵੀ ਮੁੱਲ ਤਾਰਨਾ ਪਿਆ ਤਾਰਾਂਗੇ। ਅਸੀਂ ਜ਼ਿਹਨੀ ਤੌਰ 'ਤੇ ਤਿਆਰੀ ਕਰਕੇ ਗਿਆ ਸਾਂ ਕਿ ਅੱਜ ਜੇ ਕਿਸੇ ਜ਼ੋਰ ਜ਼ਬਰਦਸਤੀ ਕੀਤੀ, ਡਾਂਗ ਸੋਟਾ ਚਲਾਇਆ ਜਾਂ ਗ੍ਰਿਫਤਾਰੀਆਂ ਹੋਈਆਂ ਅਤੇ ਅਸੀਂ ਫਿਰ ਵੀ ਨਹੀਂ ਟਲਣਾ। ਮਾਂ ਬੋਲੀ ਲਈ ਧਰਨਾ ਵੀ ਦੇਵਾਂਗੇ, ਜਲਸਾ ਵੀ ਹੋਵੇਗਾ ਅਤੇ ਰੈਲੀ ਵੀ ਕੱਢੀ ਜਾਏਗੀ। ਅਸੀਂ ਜਾਣਦੇ ਸਾਂ ਕਿ ਸਭੇ ਸੱਜਣਾਂ ਦੇ ਪਤਾਲੂਆਂ 'ਚ ਪਾਣੀ ਨਹੀਂ। ਗੱਲੀ ਬਾਤੀ ਇਨਕਲਾਬ ਦੇ ਨਾਅਰੇ ਲਾਉਣ ਵਾਲਿਆਂ ਦੀਆਂ ਲੱਤਾਂ ਕੰਬ ਜਾਣੀਆਂ ਨੇ। ਉਹ ਹੀ ਖਲੋਵੇਗਾ ਜਿਹੜਾ ਹਲਾਲ ਦਾ ਤੁਹਮ ਹੋਵੇਗਾ। ਸੱਜਣੋ, ਅੱਜ ਫੈਸਲਾ ਹੋ ਗਿਆ ਕਿ ਜਿਹੜੇ ਭਗਤ ਅਤੇ ਦੁੱਲੇ ਦੀ ਅਣਖ ਦੇ ਵਾਰਸ ਸਨ ਵਿੱਚ ਮੈਦਾਨੇ ਖਲੋਤੇ ਰਹੇ। ਜਿਨ੍ਹਾਂ ਖਰਲ ਦੇ ਬੋਲ ਪਾਲੇ ਉਹ ਮਾਂ ਬੋਲੀ ਲਈ ਡਟ ਕੇ ਖਲੋਤੇ, ਅਤੇ ਜਿਹੜੇ ਅੰਗਰੇਜ਼ਾਂ ਤੇ ਕਾਬਜ਼ਾਂ ਦੇ ਬੀਜ ਸਨ ਉਹਨਾਂ ਦੀਆਂ ਪੂਛਲਾਂ ਚੱਡਿਆਂ ਵਿੱਚ
ਤੇ ਉਹ ਆਸੇ-ਪਾਸੇ ਸਨ। ਸਾਡੇ ਦੇਸ਼ ਪੰਜਾਬ ਵਿੱਚ ਇਹੋ DNA ਤੇ ਇਹੋ ਪੰਚਾਇਤੀ ਫੈਸਲਾ ਹਲਾਲ ਦੇ ਤੇ ਹਰਾਮ ਦੇ ਵਿੱਚ ਫਰਕ ਕਰਦਾ ਹੈ। ਅਖੀਰ ਉੱਤੇ ਇਕੱਠ ਤੇ ਰੈਲੀ ਵਿੱਚ ਰਲਤ ਕਰਨ ਵਾਲੇ ਸਭੇ ਸੱਜਣਾ ਮਿੱਤਰਾਂ ਦਾ ਲੱਖ ਲੱਖ ਵਾਰੀ ਸ਼ੁਕਰੀਆ। ਤੁਸੀਂ ਸਾਡਾ ਨਹੀਂ, ਬੁੱਲੇ ਤੇ ਵਾਰਸ ਦਾ ਮਾਣ ਵਧਾਇਆ ਹੈ। ਤੁਸੀਂ ਹਲਾਲ ਦੇ ਹੋਣ ਦਾ ਸਬੂਤ ਦਿੱਤਾ ਤੇ ਬੋਲੀ ਦਾ ਖਾ ਕੇ ਬੋਲੀ ਦੇ ਹੱਕ ਲਈ ਆਵਾਜ਼ ਨਾ ਚੁੱਕਣ ਵਾਲੇ ਹਰਾਮਦਿਆਂ ਦਾ ਨਤਾਰਾ ਵੀ ਕੀਤਾ। ਅੱਜ ਦਾ ਦਿਨ ਮੁਬਾਰਕ ਚੜਿਆ। ਪੰਜਾਬੀ ਤਹਿਰੀਕ ਦੀ ਕਾਮਯਾਬੀ ਉੱਤੇ ਉਹ ਮੋਹਰ ਲੱਗ ਗਈ ਜਿਹਨੂੰ ਪੰਜਾਬ ਨਾਲ ਦੁਸ਼ਮਣੀ ਤੇ ਬੁਗਜ਼ ਰੱਖਣ ਵਾਲੇ ਹਜ਼ਾਰ ਵਾਰੀ ਜੰਮ ਕੇ ਵੀ ਮਿਟਾਉਣ ਦੀ ਕੋਸ਼ਿਸ਼ ਕਰਨ ਤੇ ਨਾ ਮਿਟਾ ਸਕਣ। ਜਮ ਜਮ ਜੀਵਨ ਪੰਜਾਬੀ ਜਮ ਜਮ ਵਸੇ ਮੇਰਾ ਸੋਹਣਾ ਪੰਜਾਬ। ਇਜਾਜ਼ਤ ਦਿਓ, ਫਿਰ ਮਿਲਾਂਗੇ। ਰੱਬ ਰਾਖਾ।